ਤੇ ਆਪਣੇ ਤਿਉਹਾਰ ਮਨਾਉਂਦੇ ਸਾਰੇ ਮਨਾਈ ਤਾਂ ਬਿਲਕੁਲ ਹਿੰਦੂ ਵਾਲੇ ਵੀ ਸਿੱਖਾਂ ਵਾਲੇ ਦੋਵੇਂ ਸਾਨੂੰ ਹਿੰਦੂ ਵਾਲਾ ਤਾਂ ਤੁਹਾਨੂੰ ਪਤਾ ਸਾਡਾ ਕੱਲਾ ਘਰ ਪਹਿਲੀ ਵਾਰ ਵੇਖਿਆ ਨਹੀਂ ਉਹ ਮੰਨਦੇ ਨਹੀਂ ਆਂਦੇ ਨਹੀਂ ਇਹ ਕੋਈ ਗੱਲ ਨਹੀਂ ਯਾਰ ਤੂੰ ਡਰ ਕੇ ਨਹੀਂ ਕਰਨੀ ਨਹੀਂ ਤੁਹਾਡੇ ਯਾਰ ਹਿੰਦੂਆਂ ਵਿੱਚ ਕਈ ਉਹ ਮੰਗਲ ਸੂਤਰ ਵਾਲਾ ਕੀ ਹੈ ਯਾਰ ਉਹ ਕਈਆਂ ਪਾਉਂਦੇ ਨੇ ਕਈ ਮੰਗਲ ਸੂਤਰ ਵਾਲਾ ਕਰਦੇ ਹੁਣ ਭਾਈ ਸਾਹਿਬ ਸਾਨੂੰ ਨਾ ਹਾਂਜੀ अस्सलाम वालेकुम जी मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਤੁਸੀਂ ਸਾਡੇ ਨਾਲ ਜੁੜੇ ਹੋ ਨਾਜ਼ਰੀਨ ਇਸ ਟਾਈਮ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਮੇਰੇ ਨਾਲ ਇਸ ਟਾਈਮ ਪਾਕਿਸਤਾਨੀ ਪੰਜਾਬੀ ਹਿੰਦੂ ਇਰਫਾਨ ਚੰਦ ਤੇ ਆਓ ਇਹਨਾਂ ਨਾਲ ਥੋੜੀਆਂ ਗੱਲਾਂ ਬਾਤਾਂ ਕਰਨੇ ਆ ਇਹਨਾਂ ਦੇ ਇਹ ਆਪ ਹਿੰਦੂ ਇਹਦੇ ਦੋ ਬੇਟੇ ਜਿਹੜੇ ਨੇ ਉਹ ਸਿੱਖ ਨੇ ਤੇ ਸੁਣਿਆ ਇਹਦੀ ਵਾਲਦਾ ਜਿਹੜੀ ਮੁਸਲਮਾਨ ਹੋਈ ਸੀ ਉਹ ਸਾਰੀਆਂ ਗੱਲਾਂ ਇਹਨਾਂ ਨਾਲ ਕਰਨੇ ਆ ਥੋੜਾ ਪੁੱਛਨੇ ਇਹਨਾਂ ਨੂੰ ਕਿ ਕਿਵੇਂ ਆ ਇੱਥੇ ਰਹਿੰਦੇ ਪਏ ਨੇ ਤੇ ਕਿਹੜੇ ਦੇ ਯਾਰ ਦੋਸਤ ਨੇ ਮੁਸਲਮਾਨ ਜਾਂ ਆਪਣੇ ਪਿੰਡ ਦੇ ਵਿੱਚ ਇੱਥੇ ਰਹਿੰਦੇ ਨੇ ਤੇ ਉੱਥੇ ਇਹਨਾਂ ਦਾ ਕਿਵੇਂ ਦਾ ਬਿਹੇਵ ਹੈ ਮੁਸਲਮਾਨਾਂ ਨਾਲ ਇਹਨਾਂ ਦੀ ਕੋਈ ਨਫ਼ਰਤ ਹੈ ਜਾਂ ਪਿਆਰ ਮੁਹੱਬਤ ਨਾਲ ਕਿਵੇਂ ਰਹਿੰਦੇ ਨੇ ਕਿਆ ਇਹਨਾਂ ਨੂੰ ਕੋਈ ਤੰਗ ਕਰਦਾ ਕੀ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਸਾਰੀਆਂ ਗੱਲਾਂ ਇਹਨਾਂ ਨਾਲ ਕਰਨੀਆਂ ਭਾਈ ਕੀ ਹਾਲ ਹੈ ਠੀਕ ਜੀ ਖੈਰ ਭਾਈ ਇਰਫਾਨ ਅਸੀਂ ਤੁਹਾਡਾ ਕਾਫੀ ਦੇਰ ਇੰਟਰਵਿਊ ਪਹਿਲਾਂ ਕੀਤਾ ਸੀ ਤੇਰੇ ਅੱਬੇ ਦਾ ਬਾਲ ਮੰਗੇ ਦਾ ਹਾਂਜੀ ਅੱਜ ਮੈਂ ਤੇਰੇ ਨਾਲ ਕਰਨਾ ਚਾਹਨਾ ਥੋੜੀਆਂ ਤੇਰੇ ਗੱਲ ਦੀਆਂ ਮੈਂ ਥੋੜੇ ਤੈਨੂੰ ਸਖਤ ਵੀ ਸਵਾਲ ਕਰਨੇ ਆ ਤੇ ਬੁਰਾ ਨਹੀਂ ਬਣਾਉਣਾ ਜੋ ਦੱਸੀ ਜਾਣਾ ਜੋ ਤੇਰੇ ਮਨ 'ਚ ਠੀਕ ਹੈ ਜੀ ਠੀਕ ਹੈ ਤੇ ਵੇਖਣ ਵਾਲੇ ਜਿਹੜੇ ਬਹੁਤੇ ਨਹੀਂ ਮੰਨਦੇ ਆਂਦੇ ਤੂੰ ਜਿਹੜਾ ਇਹਨਾਂ ਨੂੰ ਡਰਾ ਕੇ ਰੱਖਣਾ ਭਾਈ ਰਹਿ ਕੇ ਨਹੀਂ ਰਹਿਣਾ ਯਾਰ ਕੋਈ ਨਹੀਂ ਤੂੰ ਵੀ ਪਾਕਿਸਤਾਨੀ ਮੈਂ ਵੀ ਪਾਕਿਸਤਾਨੀ ਠੀਕ ਹੈ ਮੈਂ ਮੁਸਲਮਾਨ ਗੱਲਾਂ ਸੱਚੀਆਂ ਕਰਨੀਆਂ ਠੀਕ ਹੈ ਪਾਕਿਸਤਾਨ ਸਾਡਾ ਸਾਰਿਆਂ ਸਾਂਝਾ ਹਾਂਜੀ ਕਿਉਂ ਨਹੀਂ ਤੇ ਨਹੀਂ ਉਹ ਮੰਨਦੇ ਨਹੀਂ ਆਂਦੇ ਨਹੀਂ ਇਹ ਕੋਈ ਗੱਲ ਯਾਰ ਤੂੰ ਡਰ ਕੇ ਨਹੀਂ ਕਰਨੀ ਨਹੀਂ ਅੱਛਾ ਭਾਈ ਇਰਫਾਨ ਆਪਣੇ ਬੱਚੇ ਕਿੰਨੇ ਯਾਰ ਬੱਚੇ ਮੇਰੇ ਜੀ 3 ਮੁੰਡੇ ਨੇ ਤੇ 4 ਕੁੜੀਆਂ ਨੇ ਅੱਛਾ ਮੈਂ ਜਿਵੇਂ ਵੇਖਣਾ ਨੂੰ ਦੱਸਿਆ ਅੱਗੇ ਕਿਉਂ ਉਹ ਇੰਟਰਵਿਊ ਕੀਤੇ ਤੇ ਵਿੱਚ ਦੋ ਬੱਚੇ ਤੂੰ ਸਿੱਖ ਬਣਾਏ ਹਾਂ ਸਰਦਾਰ ਨੇ ਬਣੇ ਤੇ ਉਹਨਾਂ ਨਾਂ ਥੋੜਾ ਫਿਰ ਦੱਸ ਦੀ ਇੱਕ ਦਫਾ ਇੱਕ ਦਾ ਭਗਤ ਸਿੰਘ ਇੱਕ ਦਾ ਜੋਗਿੰਦਰ ਸਿੰਘ ਇੱਕ ਨੇ ਜਗਵਿੰਦਰ ਤੇ ਤੀਸਰਾ ਮੁੰਡਾ ਜਿਹੜਾ ਤੀਸਰਾ ਵੱਡਾ ਉਹ ਪੂਰਨ ਚੰਦ ਜਿਹਨੂੰ ਅਸਾਂ ਚੈਨਲ ਵੀ ਬਣਾ ਕੇ ਦਿੱਤਾ ਵੀ ਚਲੋ ਬਿਲਕੁਲ ਪੂਰਨ ਚੰਦ ਹੈ ਜੀ ਉਹਦੇ ਨਾਲ ਉਹ ਹਿੰਦੂ ਧਰਮ ਚ ਹਿੰਦੂ ਧਰਮ ਤੇ ਦੂਸਰੇ ਦੋ ਸਰਦਾਰ ਉਹ ਸਰਦਾਰ ਨੇ ਤੇ ਇਰਫਾਨ ਚੰਦ ਤੇਰਾ ਜਿਹੜਾ ਸ਼ਾਦੀ ਹੋਈ ਹੈ ਤੇਰੇ ਬੱਚੇ ਨੇ ਆ ਹਾਂਜੀ 4-5 ਮੇਰੇ ਖਿਆਲ ਤੇਰੀ ਬੱਚੀਆਂ ਨੇ ਨਾ ਹਾਂਜੀ 4 ਨੇ ਜੀ 3 ਤੇ ਅਸੀਂ ਛੋਟੀ ਛੋਟੀ ਵੇਖੀਆਂ ਜਿਹੜੀਆਂ ਹਾਂਜੀ ਹਾਂਜੀ ਤੇ ਤੇਰੀ ਸ਼ਾਦੀ ਜਿਹੜੀ ਸਿੱਖਾਂ ਲਈ ਆ ਸਰਦਾਰ ਨੇ ਜੀ ਸਹੁਰੇ ਤੇਰਾ ਸਰਦਾਰ ਨੇ ਸਰਦਾਰ ਨੇ ਅੱਛਾ ਤੇਰੇ ਵਾਲ ਸਾਹਿਬ ਦਾ ਕੀ ਨਾਮ ਪਤਾ ਤੇਰਾ ਪਿਤਾ ਦਾ ਮੰਗਾ ਦਾਸ ਸਹੀ ਹੈ ਤੇ ਹੋਰ ਭਰਾ ਵੀ ਹੈ ਕਿ ਤੂੰ ਕੱਲਾ ਨਹੀਂ ਮੈਂ ਕੱਲਾ ਹੀ ਹਾਂ ਜੀ ਅੱਛਾ ਤੇ ਇਰਫਾਨ ਭਾਈ ਆਪਣਾ ਕਾਰੋਬਾਰ ਕੀ ਕਾਰੋਬਾਰ ਦਿਹਾੜੀ ਧੂੜੀ ਲਾਣਾ ਅੱਛਾ ਨਹੀਂ ਜਿਹੜੀ ਦਿਹਾੜੀ ਕੋਈ ਲੱਭ ਜੇ ਉਹ ਕਰ ਲਈਦੀ ਆ ਅੱਛਾ ਤੇ ਆਪਣਾ ਪਿੰਡ ਕਿਹੜਾ ਜਿੱਥੇ ਰਹਿ ਰਹੇ 565 ਕਿਉਂਕਿ ਮੈਨੂੰ ਪਤਾ ਹੈ ਇਰਫਾਨ ਭਾਈ ਜਿਹੜੇ ਸਾਡੇ ਨਵੇਂ ਵੇਖਣ ਵਾਲੇ ਕਈਆਂ ਨੂੰ ਨਹੀਂ ਪਤਾ ਵੀ ਥੋੜੇ ਮਸਲ ਉਹ ਕਈ ਮੈਨੂੰ ਆਂਦੇ ਤੂੰ ਪਿੰਡ ਨਹੀਂ ਪੁੱਛਦਾ ਕਿਹੜਾ ਪਿੰਡ ਨਹੀਂ ਪੁੱਛਣਾ ਚਾਹੀਦਾ ਬਿਲਕੁਲ ਤੁਹਾਡਾ 565 ਹੈ ਨਾ 565 ਜ਼ਿਲ੍ਹਾ ਫੈਸਲਾਬਾਦ ਤਹਿਸੀਲ ਜੜਾਂ ਵਾਲਾ ਜਿਹਨੂੰ ਲੈਲਪੁਰ ਕਹਿੰਦੇ ਆ ਪਹਿਲੂ ਲੈਲਪੁਰ ਕਹਿੰਦੇ ਸਾਂ ਉਹ ਮੇਰਾ ਪਿੰਡ ਉਹ ਪਿੰਡ ਤੁਹਾਡਾ ਬਿਲਕੁਲ ਤੇ ਕਲੰਦਰਾਂ ਵਾਲਾ 565 ਜਿਹੜੇ ਪੁਰਾਣੇ ਸਰਦਾਰ ਵੀ ਗਏ ਨੇ ਉਹਨਾਂ ਨੂੰ ਪਤਾ ਹੈ ਕਲੰਦਰਾਂ ਦੇ ਨਾਂ ਤੋਂ ਜਾਣਦੇ ਨੇ ਸਾਡਾ 565 ਕਲੰਦਰਾਂ ਵਾਲਾ ਅੱਛਾ ਕਈਆਂ ਨੇ ਹੁਣ ਕਮੈਂਟ ਕਰ ਰਹੇ ਉਹਨਾਂ ਕਹਿੰਦਾ ਤੇਰਾ ਨਾਮ ਮੁਸਲਮਾਨ ਵਾਲਾ ਇਰਫਾਨ ਅੱਗੇ ਚੰਦ ਹਾਂਜੀ ਨਹੀਂ ਇਰਫਾਨ ਚੰਦ ਰਲਮਾ ਹੀ ਨਾਂ ਆਇਆ ਜੀ ਹਿੰਦੂਆਂ ਦਾ ਵੀ ਆਪਣੇ ਤੇ ਮੁਸਲਮਾਨ ਦਾ ਵੀ ਰਲਮਾ ਹੀ ਨਾਂ ਆਇਆ ਉਹਦਾ ਕੋਈ ਨਹੀਂ ਮਸਲਾ ਜੀ ਸਹੀ ਤੁਹਾਡੇ ਪਿੰਡ ਦੇ ਵਿੱਚ ਇਕੱਲੇ ਘਰ ਹੈ ਇਕੱਲੇ ਘਰ ਜੀ ਮੈਨੂੰ ਤੇ ਮੁਸਲਮਾਨਾਂ ਨਾਲ ਕਿਵੇਂ ਦਾ ਬੜਾ ਸੋਹਣਾ ਜੀ ਮੇਰੇ ਨਾਲ ਕੋਈ ਤੰਗ ਨਹੀਂ ਕਰਦਾ ਕੋਈ ਗੱਲਬਾਤ ਨਹੀਂ ਠੀਕ ਨੇ ਬਿਲਕੁਲ ਸਹੀ ਨੇ ਹਾਂਜੀ ਤੇ ਕੋਈ ਯਾਰ ਬੇਲੀ ਵੀ ਹੈ ਨੇ ਹਾਂ ਬਿਲਕੁਲ ਹੈ ਨੇ ਕਿਉਂ ਆਂਢ ਗੁਆਂਢ ਯਾਰ ਬੇਲੀ ਵੀ ਹੈ ਭਾਈ ਇਰਫਾਨ ਕੁਝ ਪੜਿਆ ਨਹੀਂ ਕੋਈ ਨਹੀਂ ਮੈਂ ਪੜਿਆ ਨਹੀਂ ਤੀਸਰੀ ਜਮਾਤ ਚੋਂ ਹਟ ਗਿਆ ਮੈਂ ਆਪਣੇ ਨਾਨਕੇ ਪੜਿਆ ਸਾਂ ਕਿੱਥੇ ਨਾਨਕੇ ਮੇਰੇ ਜੱਲੋ ਕੇ ਸਿਆਲਕੋਟ ਤਮਥਲ ਦੇ ਨਾਲ ਨਾਰੋਵਾਲ ਜ਼ਿਲ੍ਹੇ ਚ ਅੱਛਾ ਤਮਥਲ ਦੇ ਨਾਲ ਪਿੰਡ ਜੱਲੋ ਉੱਥੇ ਪੜਦਾ ਰਿਹਾ ਉੱਥੇ ਮੈਂ ਪੜਿਆ ਮੁਸਲਮਾਨ ਬੇਲੀ ਵੀ ਹੋਣਗੇ ਉੱਥੇ ਹਾਂ ਹੈ ਨਾ ਤੀਸਰੀ ਤੱਕ ਮੈਂ ਪੜਿਆ ਹਾਂ ਅੱਗੇ ਕਿਉਂ ਨਹੀਂ ਸੀ ਪੜਿਆ ਅੱਗੇ ਫਿਰ ਮੇਰਾ ਨਾ ਕੋਈ ਵਿਛੋੜਾ ਜਿਹਾ ਬਣ ਗਿਆ ਅੰਮੀ ਮੇਰੀ ਉਧਰ ਹੀ ਰਹਿ ਗਈ ਮੈਂ ਆਪਣੇ ਅੱਬੇ ਕੋ ਆ ਗਿਆ ਤੇ ਉਹ ਇੱਥੇ ਆਣ ਕੇ ਮੈਂ ਫਿਰ ਪੜ੍ਹਾਈ ਵੱਲ ਤਵੱਜੋ ਨਹੀਂ ਕੀਤੀ ਬਸ ਫਿਰ ਰਹਿ ਗਿਆ ਪੜ੍ਹਾਈ ਲੱਗੇ ਕੰਮਾਂ ਕਾਰਾਂ ਚ ਲੱਗ ਪਿਤਾ ਤੁਹਾਡਾ ਜਿੰਦਾ ਹਾਂ ਬਿਲਕੁਲ ਠੀਕ ਠਾਕ ਹਾਂਜੀ ਅੰਮੀ ਫੌਤ ਹੋ ਗਈ ਤੇ ਨੇ ਅੱਛਾ ਹਾਂ ਸਹੀ ਤੇ ਆਪਣੇ ਜਿਹੜੇ ਹੋਰ ਰਿਸ਼ਤੇਦਾਰ ਕਿੱਥੇ ਆਪਣੇ ਵਾਸਤੇ ਆਪਣੇ ਜੀ ਰਿਸ਼ਤੇਦਾਰ ਆਪਣੇ ਉਧਰ ਸਿਆਲਕੋਟ ਵਾਲੀ ਨੇ ਉੱਥੇ ਮੇਰੇ ਨਾਨਕੇ ਨੇ ਕੋਈ ਲਾਗੇ ਅਦਲੇ ਕੀ ਸਾਧੜੀ ਆ ਉੱਥੇ ਨੇ ਨਾਨਕੇ ਮੇਰੇ ਤੇ ਕੋਈ ਉਹ ਪਿੰਡ ਜੱਲੋ ਕੀ ਉਹ ਨੇ ਮੇਰੇ ਨਾਨਕੇ ਉੱਥੇ ਨੇ ਮੇਰੇ ਰਿਸ਼ਤੇਦਾਰ ਤੇ ਹੋਰ ਜਿਹੜੇ ਕੋਈ ਸਾਲੀਆਂ ਸੋਲੀਆਂ ਸਾਂਢੂ ਬਾਬੇ ਬੇਰੀ ਗੁਰਦੁਆਰਾ ਉੱਥੇ ਮੇਰਾ ਸਾਲਾ ਹੈ ਪ੍ਰਧਾਨ ਹੈ ਇੱਕ ਗਿਆਨੀ ਆ ਹੀਰਾ ਸਿੰਘ ਤੇ ਦੂਜਾ ਆਪਣੇ ਮੇਰਾ ਸਾਂਢੂ ਨੇ ਦੋ ਉਹ ਵੀ ਉੱਥੇ ਹੀ ਰਹਿੰਦੇ ਨੇ ਆਪਣੇ ਸਫੀ ਦੇ ਭੱਠੇ ਤੇ ਸਿਆਲਕੋਟ ਸ਼ਹਿਰ ਚ ਹਾਂ ਸਿਆਲਕੋਟ ਸ਼ਹਿਰ ਚ ਇਹ ਮੇਰੀ ਰਿਸ਼ਤੇਦਾਰੀ ਹੈ ਸਾਡੀ ਕੋਈ ਅਸਨ ਨਨਕਾਣਾ ਸਾਹਿਬ ਵੀ ਹੈ ਨੇ ਕੋਈ ਨਾ ਕੋਈ ਹਾਂਜੀ ਤੇ ਇੱਥੇ ਪਿੰਡ ਵਿੱਚ ਤੁਹਾਨੂੰ ਜਦੋਂ ਤੁਹਾਡਾ ਕੋ ਪੂਰਾ ਹੋ ਜਾਂਦਾ ਹਾਂਜੀ ਜਿਵੇਂ ਚੜ੍ਹਦੇ ਪੰਜਾਬ ਵਾਲੇ ਹਿੰਦੂ ਜਿਹੜੇ ਬਹੁਤੇ ਪੂਰਾ ਕਹਿੰਦੇ ਨੇ ਨਾ ਮੈਂ ਥੋੜੀ ਉਹਨੇ ਬੋਲੀ ਬੋਲਦਾ ਮੈਂ ਪੂਰਾ ਜਿਵੇਂ ਉਹ ਮਰ ਜਾਂਦਾ ਮਰ ਜਾਂਦਾ ਤੇ ਤੁਸੀਂ ਉਹਨੂੰ ਫਿਰ
ਸੰਸਕਾਰ ਹੀ ਕਰਦੇ ਹੋ ਅਸੀਂ ਸੰਸਕਾਰ ਹੀ ਕਿ ਨੱਪਦੇ ਹੋ ਸਾਡੇ ਨਹੀਂ ਨਹੀਂ ਅਸੀਂ ਸੰਸਕਾਰ ਕਰਨੇ ਸੰਸਾਰ ਉਹ ਕਰਦੇ ਹੋ ਹਾਂ ਸੰਸਕਾਰ ਕਰਨੇ ਤੇ ਕਿੱਥੇ ਲੈ ਕੇ ਆਂਦੇ ਸਾਡਾ ਪਿੰਡ 'ਚ ਕੋਈ ਕਿੱਲਾ ਕੁ ਜ਼ਮੀਨ ਛੋਟਾ ਡੋਗਰਾਂ ਦਾ 65 ਹੈ ਇੱਕ ਵੱਡਾ 65 ਅੱਛਾ। ਹੈ ਉੱਥੇ ਸਾਡੀ ਕਿੱਲਾ ਕੁ ਜ਼ਮੀਨ ਹੈ ਸੀ ਹੂੰ ਹੁਣ ਕਿਸੇ ਨੇ ਕਬਜ਼ਾ ਕੁਬਜ਼ਾ ਕਰ ਲਿਆ ਤੇ ਲੋਕੀ ਵਾਂਦੇ ਬੁੰਦੇ ਨੇ ਅਸੀਂ ਤਵੱਜੋ ਨਹੀਂ ਕਰਦੇ ਅਸੀਂ ਕੱਲਾ ਘਰ ਆ ਤੇ ਅਸੀਂ ਆ ਜੰਨੇ ਇੱਥੇ ਆਪਣੇ ਕੀ ਨਾਂ ਆ ਹਾਂ ਨਹੀਂ ਤਾਂ ਗਵਰਨਮੈਂਟ ਦਿਖਾ ਦੇਣੀ ਤੁਸੀਂ ਵੀ ਨਹੀਂ ਅਸੀਂ ਨਹੀਂ ਕੁਝ ਵੀ ਕੀਤਾ ਵੈਸੇ ਅਸੀਂ ਉਧਰ ਦਾ ਮੁਹਾਵਰਾ ਨਹੀਂ ਕੀਤਾ ਅਸੀਂ ਸੰਸਕਾਰਾ ਕਰਨਾ ਹੁੰਦਾ ਨਾ ਜੀ ਹਾਂ ਅਸੀਂ ਆਪਣਾ ਉਥੋਂ ਆਪਣੇ ਕੋਈ ਜਿਹੜਾ ਮੁਰਦਾ ਹੁੰਦਾ ਉਹ ਲੈ ਕੇ ਨਨਕਾਣਾ ਸਾਹਿਬ ਆ ਜਾਂਦੇ ਆ ਤੇ ਨਨਕਾਣਾ ਸਾਹਿਬ ਵਾਲੀਆਂ ਮੜੀਆਂ ਚ ਨਾ ਇੱਥੇ ਅਸੀਂ ਸੰਸਕਾਰਾ ਕਰ ਲਈਦਾ ਅੱਛਾ ਅੱਛਾ ਇੱਥੇ ਸੰਸਕਾਰ ਤੇ ਕਰ ਤੁਹਾਡਾ ਜਦੋਂ ਸ਼ਾਦੀ ਹੋਈ ਸੀ ਤੇਰੀ ਸ਼ਾਦੀ ਹੋਈ ਸੀ ਹਾਂਜੀ ਹਾਂਜੀ ਤੇਰੀ ਹੋ ਗਈਆਂ ਰਿਸ਼ਤੇਦਾਰਾਂ 'ਚ ਤੁਹਾਡੇ ਹਿੰਦੂਆਂ 'ਚ ਤੁਸੀਂ ਆਪਣਾ ਹਿੰਦੂ ਧਰਮ ਦੇ ਹਿਸਾਬ ਨਾਲ ਕਰਦੇ ਨਿਕਾਹ ਉਹ ਵਿਆਹ ਜਿਹੜਾ ਮੇਰੀਆਂ ਇਸ ਤਰ੍ਹਾਂ ਹੀ ਹੋਈਆਂ ਹਨ ਲਾਵਾਂ ਜਿਵੇਂ ਸਰਦਾਰਾਂ ਚ ਨਹੀਂ ਕਰੀਦਾ ਅੱਛਾ ਅੱਛਾ ਇਸ ਤਰ੍ਹਾਂ ਕਿੰਨੇ ਲੱਗ ਫੇਰੇ ਲੈ 7 ਫੇਰੇ ਲਏ ਅੱਛਾ 7 ਫੇਰੇ ਉਹ 7 ਫੇਰਿਆਂ ਦੇ ਗੁਰੂ ਗ੍ਰੰਥ ਸਾਹਿਬ ਤੇ ਹੋਇਆ ਸੀ ਮੇਰੀਆਂ ਲਾਵਾਂ ਉਹ ਜਿਹੜੇ ਮੇਰੇ ਸਹੁਰਿਆਂ ਗੁਰੂ ਗ੍ਰੰਥ ਸਾਹਿਬ ਪੜ੍ਹੇ ਤੇ ਹਨ ਨਾ ਉਹਨਾਂ ਤੇ ਲਾਵਾਂ ਮੇਰੀਆਂ ਹੋਈਆਂ ਸਨ ਉਹਨੇ ਕੀਤੀਆਂ ਸਨ ਤੇ ਉਹਦੇ ਬਾਵਜੂਦ ਫਿਰ ਆਪਣੇ ਆ ਬਈ ਰਸਮੋ ਰਿਵਾਜ ਜਿਹੜਾ ਹੁੰਦਾ ਉਹ ਕੀਤਾ ਅੱਛਾ ਇਰਫਾਨ ਭਾਈ ਵਿੱਚ ਅੱਗ ਬਾਲ ਕੇ ਫਿਰ ਕਿਤੇ ਹਾਂ ਉਹ ਜਿਵੇਂ ਅਸੀਂ ਫਿਲਮਾਂ 'ਚ ਵੇਖਦੇ ਹਾਂ ਜੀ ਅੱਗ ਨਹੀਂ ਹੁਣ ਕੀ ਕਹਿੰਦੇ ਜਿਹੜੇ ਵਿੱਚ ਅੱਗ ਦੀ ਗੱਲ ਉਹ ਕਰਦੇ ਨੇ ਪੰਡਤ ਜਿਹੜੇ ਨੇ ਉਹ ਵਾਕਈ ਸੱਚੀ ਗੱਲ ਐਵੇਂ ਕਰਦੇ ਨੇ ਅੱਛਾ ਅੱਛਾ ਪਰ ਮੇਰਾ ਮਤ ਹੁੰਦਾ ਸੀ ਨਾ ਗੁਰੂ ਗ੍ਰੰਥ ਸਾਹਿਬ ਤੇ ਹੋਇਆ ਸੀ ਮੇਰੀਆਂ ਲਾਵਾਂ ਅੱਛਾ, ਅੱਛਾ। ਅਸੀਂ ਅੱਗ ਨਹੀਂ ਬਾਲੀ ਅੱਛਾ 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 ਹਾਂਜੀ ਯਾਨੀ ਕਈ ਅੱਗ ਨਾ ਕਰਦੇ ਨਾ ਉਹ ਕਰਦੇ ਨੇ ਪਰ ਸਾਡਾ ਗੁਰਦੁਆਰਾ ਸਾਹਿਬ ਇੱਥੇ ਅੱਗ ਨਾਲ ਨਹੀਂ ਹੁੰਦੀਆਂ ਇੱਥੇ ਉੱਥੇ ਫੇਰੇ ਲੈਣੇ ਪੈਂਦੇ ਨੇ ਅੱਛਾ। ਗੁਰਦੁਆਰਾ ਸਾਹਿਬ ਹੀ ਤੇ ਦੂਜਾ ਆ ਵੀ ਮੇਰੀਆਂ ਵੀ ਉੱਥੇ ਐਵੇਂ ਹੀ ਹੋਈਆਂ ਹਨ ਮਾਮੂ ਕਾਜਣ ਅੱਛਾ ਅੱਛਾ ਉੱਥੇ ਮਾਮੂ ਕਾਜਣ ਦੇ ਨਾਲ ਸੀ ਪਿੰਡ ਇਹਨਾਂ ਦਾ ਆਪਣੇ ਵਾਵੇ ਨਾ ਪਿੰਡ ਦਾ ਮੈਨੂੰ ਨਾਂ ਭੁੱਲ ਗਿਆ ਯਾਨੀ ਉਧਰ ਮਾਮੂ ਕੰਜ ਨਾਲ ਮਾਮੂ ਕਾਜਣ ਦੇ ਨਾਲ ਹੀ ਮਰੀਦ ਕਾਸ਼ ਮੇਰਾ ਹਾਂ ਹਾਂ ਉੱਥੇ ਸੀ ਤੇ ਉਹ ਨਾ ਆਪਣੇ ਉੱਥੇ ਹੋਈਆਂ ਸਲਾਵਾਂ ਤੇ ਉੱਥੋਂ ਕਰਕੇ ਆਏ ਸਨ ਅੱਛਾ ਅੱਛਾ ਹਾਂ ਤੇ ਇਰਫਾਨ ਆਪਣਾ ਤੁਹਾਡੇ ਯਾਰ ਹਿੰਦੂਆਂ ਵਿੱਚੋਂ ਕਈ ਉਹ ਮੰਗਲ ਸੂਤਰ ਵਾਲਾ ਕੀ ਹੈ ਯਾਰ ਉਹ ਕਈਆਂ ਪਾਉਂਦੇ ਨੇ ਕਈ ਮੰਗਲ ਸੂਤਰ ਕਰਦੇ ਨੇ ਨਹੀਂ ਮੈਂ ਨਹੀਂ ਪਾਉਂਦਾ ਉਹ ਕਰਦੇ ਨੇ ਬਾਹਮਣ ਬੂਮਣ ਨੇ ਇਹ ਦੱਸਦੇ ਨੇ ਜਾਂ ਜਿਹੜੇ ਪੰਡਿਤ ਪੁੰਦਰ ਨੇ ਇਹ ਸੱਚੀ ਗੱਲ ਆ ਤੁਹਾਡੀ ਪਾਉਂਦੇ ਨੇ ਪਰ ਮੈਂ ਨਹੀਂ ਪਾਉਂਦਾ ਪੁੰਦਾ ਨਾ ਹੀ ਪਾਉਂਦੇ ਅਸੀਂ ਬਾਬੇ ਆਪਣੇ ਦਾ ਕੜਾ ਹੀ ਪਾਉਂਦੇ ਆ ਸਾਨੂੰ ਸ਼ੌਂਕ ਆ ਇਹੋ ਹੀ ਪਾਉਂਦੇ ਆ ਨਹੀਂ ਪਾਇਆ ਕੜਾ ਪਾਇਆ ਤਾਂ ਕੜਾ ਮੇਰਾ ਫਾਇਦਾ ਹਾਂ ਹਾਂ ਕੜੇ ਇਹ ਵੇਖੋ ਜੀ ਕੜਾ ਮੈਂ ਪਾਇਆ ਤਾਂ ਥੱਲੇ ਫਸਿਆ ਪਿਆ ਹੈ ਇਹ ਨਹੀਂ ਆ ਵੇਖ ਅੱਛਾ ਅੱਛਾ ਹਾਂ ਪਾਇਆ ਸਹੀ ਸਹੀ ਬਾਬੇ ਦਾ ਇਹ ਮੈਂ ਪਾਉਣਾ ਇਹ ਮੈਨੂੰ ਸ਼ੌਂਕ ਆ ਅੱਛਾ ਅੱਛਾ ਤੇ ਆਪਣੇ ਤਿਉਹਾਰ ਮਨਾਉਂਦੇ ਸਾਰੇ ਮਨਾਈ ਤਾਂ ਬਿਲਕੁਲ ਹਿੰਦੂ ਵਾਲੇ ਵੀ ਸਿੱਖਾਂ ਵਾਲੇ ਦੋਵੇਂ ਸਾਨੂੰ ਹਿੰਦੂਆਂ ਦਾ ਤੁਹਾਨੂੰ ਪਤਾ ਸਾਡਾ ਕੱਲਾ ਘਰ ਆ ਕੀ ਅਸੀਂ ਜੋ ਵੀ ਇੱਥੇ ਦਿਵਾਲੀ ਵਿਸਾਖੀ ਜੋ ਵੀ ਹੁੰਦਾ ਜੋ ਆਪਣੇ ਨਨਕਾਣਾ ਸਾਹਿਬ ਹੋਏ ਗੁਰਦੁਆਰੇ ਦੇ ਵਿੱਚ ਅੱਛਾ ਉਹ ਆਣ ਕੇ ਇੱਥੇ ਤੇ ਮਨਾ ਲਈਦਾ ਹਾਂ ਹਾਂ ਸਹੀ ਗੁਰਦੁਆਰਾ ਸਾਹਿਬ ਹਾਂ ਅੱਛਾ ਇੱਥੇ ਜਾਂਦੇ ਸਾਰਾ ਹਾਂਜੀ ਤੇ ਜਿਹੜੇ ਮੁਸਲਮਾਨ ਤੁਹਾਡੇ ਗੁਆਂਢੀ ਗੁੰਡੇ ਨੇ ਹਾਂ ਜਦੋਂ ਕੋ ਤੁਹਾਡਾ ਤਿਉਹਾਰ ਜਾਂ ਉਹਨਾਂ ਦਾ ਕੋਂਦਾ ਕੋਈ ਬੜੀ ਖੁਸ਼ੀ ਕਰਨ ਬੜੀ ਤਾਂ ਮਿਲਦੇ ਨੇ ਤੁਹਾਨੂੰ ਇਹ ਬੜਾ ਕਰਦੇ ਨੇ ਈਦ ਤੇ ਕੋਈ ਸੇਵੀਆਂ ਦਿੰਦਾ ਕੋਈ ਆਪਣੇ ਮਿਲਦੇ ਨੇ ਕੋਈ ਅੱਛਾ 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 ਈਦ ਤੇ ਭਾਈ ਇਰਫਾਨ ਜੇ ਸੱਚੀ ਦੱਸਣਾ ਤੂੰ ਇਹ ਨਹੀਂ ਪ੍ਰੈਸ਼ਰ ਲੈ ਕੇ ਨਹੀਂ ਜੋ ਸੱਚ ਉਹ ਦੱਸਣਾ ਹਾਂਜੀ ਠੀਕ ਹੈ ਜਦੋਂ ਮੁਸਲਮਾਨ ਕਿਉਂਕਿ ਆਲੇ ਦੁਆਲੇ ਤੁਹਾਡੇ ਮੁਸਲਮਾਨ ਨਾ ਸਾਰੇ ਤੇਰਾ ਘਰ ਕੱਲਾ ਜਿਹੜਾ ਹਿੰਦੂਆਂ ਦਾ ਤੁਹਾਡਾ ਹਾਂਜੀ ਹੈ ਨਾ ਤੇ ਜਦੋਂ ਮੁਸਲਮਾਨ ਈਦ ਆਂਦੀ ਹੈ ਜੋ ਸਾਡੀ ਈਦ ਆਂਦੀ ਹੈ ਜਾਂ ਆਪਣਾ ਛੋਟੀ ਹੋ ਗਈ ਵੱਡੀ ਹੋ ਗਈ ਕੋਈ ਵੀ ਦਿਨ ਜਿਹੜਾ ਆਂਦਾ ਸਾਡਾ ਸਲਾਮੀ ਹਾਂਜੀ ਤੇ ਸੇਵੀਆਂ ਜਾਂ ਕੋ ਤੁਹਾਨੂੰ ਇੰਜ ਦਿੰਦੇ ਤੁਸੀਂ ਖਾਂਦੇ ਕਿ ਸੁੱਟ ਦਿੰਦੇ ਨਹੀਂ ਖਾ ਲਈ ਤੇ ਮੈਂ ਗਲਤ ਗੱਲ ਨਫ਼ਰਤ ਨਹੀਂ ਤੁਹਾਨੂੰ ਨਹੀਂ ਨਫ਼ਰਤ ਨਹੀਂ ਕੀਤੀ ਤੇ ਮੁਸਲਮਾਨ ਤੁਹਾਡੇ ਤੋਂ ਸਾਡੇ ਤੋਂ ਹੀ ਨਹੀਂ ਕਰਦੇ ਨਹੀਂ ਕਈ ਹੁੰਦਾ ਨਾ ਅਸੀਂ ਮੁਸਲਮਾਨ ਜਿਹੜਾ ਕਰਦਾ ਉਹਦੇ ਕੋ ਅਸੀਂ ਵੀ ਕਰਨੇ ਆ ਜਿਹੜਾ ਨਹੀਂ ਕਰਦਾ ਉਹਦੇ ਨਾਲ ਵੀ ਅਸੀਂ ਬਹਿੰਦੇ ਆ ਅੱਛਾ ਅੱਛਾ ਕੋਈ ਮਸਲਾ ਫਿਰ ਚੰਗੇ ਮਾੜੇ ਤੇ ਭਾਈ ਸਾਰਿਆਂ ਚ ਹਾਂ ਸਾਰੇ ਨੇ ਧਰਮ ਮਾੜੇ ਨੇਗੇ ਬੰਦੇ ਮਾੜੇ ਹੁੰਦੇ ਬੰਦੇ ਭੈੜੇ ਚੰਗੇ ਹੋ ਹੀ ਜਾਂਦੇ ਫਿਰ ਉਹਦੇ 4 ਭਰਾ ਹੋਣ ਉਹਨਾਂ ਵਿੱਚੋਂ ਕੋਈ ਭੈੜਾ ਹਾਂ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਅੱਛਾ ਜਿਹਨੇ ਪਿਆਰ ਮੁਹੱਬਤ ਦੇ ਕੋਈ ਉਹ ਬਿਲਕੁਲ ਜੀ ਕੋਈ ਮਸਲਾ ਨਹੀਂ ਨਫ਼ਰਤ ਵਾਲਾ ਕੋਈ ਨਹੀਂ ਕੋਈ ਮਸਲਾ ਹਾਂ ਤੇ ਸੰਸਕਾਰਾ ਕਿਵੇਂ ਕਰਦੇ ਥੋੜਾ ਉਹਦੇ ਬਾਰੇ ਸਾਨੂੰ ਦੱਸ ਦਿਓ ਵੇਖਣਾ ਸੰਸਕਾਰਾ ਉਹ ਜਦੋਂ ਹੁੰਦਾ ਨਾ ਆਪਣੇ ਮੜੀਆਂ ਤੇ ਆਈਦਾ ਨਾ ਤੇ ਉੱਥੇ ਉਹ ਬਾਲਣ ਜਿਹੜਾ ਤਿੰਦਾ ਨੇ ਉਹ ਚਿਣ ਕੇ ਆਪਣੇ ਬਾਲਣ ਉਹਦਾ ਵਜ਼ਨ ਹੁੰਦਾ ਬਾਲਣ ਕਿ ਜਿੰਨਾ ਮਰਜ਼ੀ ਰੱਖ ਲਈ ਨਹੀਂ ਵਜ਼ਨ ਹੁੰਦਾ ਬਾਲਣ ਦਾ ਮੇਰੇ ਹਾਲ 5-6 ਮਣ ਵੀ ਹੁੰਦਾ 7 ਮਣ ਵੀ ਹੁੰਦਾ ਅੱਛਾ ਅੱਛਾ ਯਾਨੀ ਛੋਟੇ ਨੂੰ ਥੋੜਾ ਘੱਟ ਜਿਹਾ ਮੇਰਾ ਵੱਡਾ ਇਸ ਤਰ੍ਹਾਂ ਉਹਦੇ ਹਿਸਾਬ ਨਾਲ ਹੀ ਬਾਲਣ ਵੱਧ ਘੱਟ ਲੱਗਦਾ ਅੱਛਾ ਅੱਛਾ ਉਹਦਾ ਹਾਂਜੀ ਤੇ ਉੱਥੇ ਆਪਣੇ ਸਾਡੇ ਗਿਆਨੀ ਸਾਹਿਬ ਹੁੰਦੇ ਨੇ ਉਹ ਪੜ੍ਹਾਈ ਪੜੂਈ ਇੱਥੇ ਕਰਦੇ ਨੇ ਅੱਛਾ ਤੇ ਇੱਥੇ ਨਨਕਾਣਾ ਸਾਹਿਬ ਮੜੀਆਂ ਤੇ ਕਰਦੇ ਆ ਨਹੀਂ ਉੱਤੇ ਕੋ ਜਿਵੇਂ ਅਸੀਂ ਤੇ ਪੜ੍ਹਨੇ ਆ ਜਨਾਜ਼ਾ ਮੁਸਲਮਾਨ ਹਾਂਜੀ ਅਸੀਂ ਅੱਗੇ ਖਲੋਜੇ ਸ਼ਾਇਦ ਤੂੰ ਵੇਖਿਆ ਮੁਸਲਮਾਨ ਜਨਾਜ਼ਾ ਵੇਖਿਆ ਕਦੀ ਮੈਂ ਆਪ ਵਿੱਚ ਖਲੋਣਾ ਮੈਂ ਆਪ ਖਲੋਣਾ ਅੱਛਾ ਬਸ ਫਿਰ ਤੈਨੂੰ ਪਤਾ ਨਾ ਮੈਨੂੰ ਪਤਾ ਤੁਸੀਂ ਵੀ ਕੁਝ ਪੜ੍ਹਦੇ ਹੋ ਕਿ ਨਹੀਂ ਜਿਵੇਂ ਅੰਸਰਾ ਖਲੋ ਕੇ ਉਹ ਪੜ੍ਹਦੇ ਹੋ ਤੁਸੀਂ ਅੱਗੇ ਮਈਅਤ ਰੱਖ ਕੇ ਰੱਖ ਕੇ ਅੱਛਾ ਉਵੇਂ ਆਪਣੇ ਸਾਡੀ ਗੁਰੂ ਨਾਨਕ ਸਾਹਿਬ ਦੀ ਗ੍ਰੰਥ ਸਾਹਿਬ ਦਾ ਉਹ ਜਿਹੜੇ ਸਾਡੇ ਗਿਆਨੀ ਸਾਹਿਬ ਹੁੰਦੇ ਨੇ ਉਹ ਉਵੇਂ ਹੀ ਪੜ੍ਹਦੇ ਨੇ ਜਿਵੇਂ ਤੁਹਾਡੇ ਪੜ੍ਹਦੇ ਨੇ ਨਾ ਉਵੇਂ ਪੜ੍ਹਾਈ ਸਾਡੇ ਹੱਥੇ ਹੁੰਦੀ ਹੈ ਅੱਛਾ ਅੱਛਾ ਹਾਂਜੀ ਤੇ ਉਹਦੇ ਹਿਸਾਬ ਨਾਲ ਫਿਰ ਰੋਟੀ ਦੇ ਦਿਨ ਰੱਖੇ ਜਾਂਦੇ ਨੇ ਲੰਗਰ ਗੁਰਦੁਆਰਾ ਸਾਹਿਬ ਕਈ ਕਰ ਲੈਂਦੇ ਨੇ ਕਈ ਮਾੜੇ ਬੰਦੇ ਨਹੀਂ ਕਰ ਸਕਦੇ ਘਰ 'ਚ ਆਪਣਾ ਸਿਲਸਿਲਾ ਕੁੜੀ ਵੀ ਪਾਉਂਦੇ ਤੁਸੀਂ ਹੈ ਕੁੜੀ ਵੀ ਪਾਉਂਦੇ ਭਾਈ ਤੇ
ਬਈ ਜਾ ਦਾ ਕੇ ਜਿੱਥੇ ਬਹਿੰਦੇ ਹਾਂਜੀ ਬਈ ਦਾ ਜਾ ਉੱਥੇ ਫਿਰ ਮੁਸਲਮਾਨ ਆ ਜਾਂਦਾ ਕੋਈ ਆਂਦੇ ਨੇ ਜਿਹੜੇ ਤਲੋਕਾਤ ਵਾਲੇ ਭੈਣਾਂ ਭਰਾ ਨੇ ਉਹ ਸਾਰੇ ਜਾਂਦੇ ਨੇ, ਜਿਵੇਂ ਅਸੀਂ ਉਹਨਾਂ ਦੇ ਟੁਰ ਜਾਂਦੇ ਕਮੀ ਖੁਸ਼ੀ ਚ ਮਿਲਦੇ ਨੇ। ਹਾਂ ਉਵੇਂ ਉਹ ਵੀ ਆ ਜਾਂਦੇ ਨੇ। ਅੱਛਾ 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 ਹਾਂਜੀ ਸਹੀ। ਤੇ ਮੜੀਆਂ ਯਾਰ ਕੀ ਸਾਹਮਣੇ ਆਹ ਸ਼ਮਸ਼ਾਨ ਘਾਟ ਸਾਹਮਣੇ ਦੇ ਉਹ ਜਿਹੜਾ ਨਜ਼ਰ ਆਹ ਢੋਲ ਵਾਲਾ ਸਾਰੀ ਬਾਬਾ ਵੱਡੀ ਹੈ। ਹਾਂ ਬੜੀ ਵੱਡੀ। ਅੱਛਾ ਤੁਸੀਂ ਵੀ ਇੱਥੇ ਲੈ ਕੇ ਆਂਦੇ ਹੋ ਤੋਂ? ਅਸੀਂ ਉੱਥੋਂ ਆਪਣੇ ਪਿੰਡੂ ਇੱਥੇ ਲੈ ਕੇ ਆਏ ਤੇ। ਅੱਛਾ ਅੱਛਾ ਤੇ ਆਪਣੇ ਬੱਚੇ ਬੁੱਚੇ ਕਿੰਨੇ ਪੜੇ? ਬੱਚੇ ਮੇਰੇ ਨੇ ਪੜ੍ਹ ਨਹੀਂ ਸਕੇ, ਨਹੀਂ ਕੋਈ ਕਮਜ਼ੋਰੀ ਮਾਰਦੀ ਸੀ, ਬੱਚੇ ਪੜ੍ਹ ਨਹੀਂ ਸਕੇ ਮੇਰੇ। ਥੋੜੇ ਬਹੁਤੇ ਪੜੇ ਨੇ ਵਿਚਾਰੇ ਜਿਹੜੇ ਨਾ ਕੋਈ 5-5 ਕਲਾਸਾਂ ਨਹੀਂ ਕੋਈ ਮੈਂ ਆਇਆ ਸੀ ਇੱਥੇ ਕਿਰਾਏ ਤੇ ਵੀ ਰਿਹਾ, ਮੈਂ ਨਨਕਾਣਾ ਸਾਹਿਬ ਇੱਥੇ ਗੁਰਮੁਖੀ ਵੀ ਜਾਂਦੇ ਰਹੇ ਨੇ, ਅੱਛਾ ਪੜ੍ਹਦੇ ਰਹੇ ਨੇ ਬੱਚੇ। ਅੱਛਾ ਅੱਛਾ ਮੈਂ ਇੱਥੇ 4 ਮਹੀਨੇ ਆਇਆ ਹਾਂ ਤੇ ਫਿਰ ਨਾ ਮੇਰਾ ਉਹ ਨਹੀਂ ਕੋਈ ਸਿਲਸਿਲਾ ਬਣਦਾ ਸੀ, ਕਿਰਾਏ ਤੇ ਮਕਾਨ ਲਿਆ ਸੀ, ਉਹ ਵੀ ਨਹੀਂ ਕਿਰਾਇਆ ਦਿੱਤਾ ਜਾਂਦਾ। ਦੂਜਾ ਫਿਰ ਬੱਚੇ ਵੀ ਜਿਹੜੇ ਨੇ ਉਹ ਵੀ ਨਹੀਂ ਪੜ੍ਹਾਈ ਪੂਰੀ ਹੋ ਸਕਦੇ। ਫਿਰ ਮੈਂ ਇੱਥੋਂ ਨਨਕਾਣਾ ਸਾਹਿਬ ਰਹਿ ਗਿਆ, ਇੱਥੋਂ ਮੈਂ ਭੱਜ ਗਿਆ, ਫਿਰ ਪਿੰਡ ਟੁਰ ਗਿਆ। ਉੱਥੇ ਮੇਰੀ ਜਗ੍ਹਾ ਆਪਣੀ ਸੀ ਘਰ ਦੀ, ਫਿਰ ਉੱਥੇ ਮੈਂ ਰਹਿੰਦਾ ਰਿਹਾ। ਫਿਰ ਬੱਚੇ ਜਿਹੜੇ ਨੇ ਮੇਰੇ ਖੱਜਲ ਖਰਾਬ ਹੀ ਹੋ ਗਏ, ਫੀਸਾਂ ਦਾ ਵੀ ਹਿਸਾਬ ਕਿਤਾਬ ਹੁੰਦਾ ਸੀ, ਨਹੀਂ ਦੇ ਸਕਦਾ। ਤੇ ਹੁਣ ਬੱਚੇ ਕਰਦੇ ਕੀ ਨੇ ਕਦੇ? ਹੁਣ ਬੱਚੇ ਮੇਰੇ ਦੋ ਤੋਂ ਮੁਸਲਮਾਨਾਂ ਨਾਲ ਦੁਕਾਨਾਂ ਤੇ ਲੱਗੇ ਤੇ ਨੇ, ਆਪਣੇ ਚਿਵਿੰਡੇ ਤਨਖਾਹ ਲੈਂਦੇ ਉਹਨਾਂ ਕੋਲ? ਤਨਖਾਹ ਲੈਂਦੇ ਮੁਸਲਮਾਨਾਂ ਦੀ ਦੁਕਾਨ ਤੇ? ਮੁਸਲਮਾਨਾਂ ਦੀ ਦੁਕਾਨ। ਅੱਛਾ ਅੱਛਾ ਬਿਲਕੁਲ ਜੀ ਉਹਨਾਂ ਦੀ। ਅੱਛਾ ਮੁਸਲਮਾਨਾਂ ਦੀ ਦੁਕਾਨ ਤੇ ਰਹਿੰਦੇ ਨੇ? ਹਾਂਜੀ ਹਾਂਜੀ। ਭਾਈ ਇਰਫਾਨ ਤੇਰੇ ਬੱਚੇ ਨੇ ਉਹ ਇੱਕ ਜੋਗਿੰਦਰ ਦੱਸੇ? ਜਗਵਿੰਦਰ ਸਿੰਘ, ਇੱਕ ਭਗਤ ਸਿੰਘ। ਹਾਂਜੀ ਉਹ ਮੁਸਲਮਾਨਾਂ ਦੀ ਦੁਕਾਨ ਤੇ ਨੇ, ਤੈਨੂੰ ਆਣ ਕੇ ਉਹਨਾਂ ਕਦੀ ਕਿਹਾ ਨਹੀਂ ਕਿ ਯਾਰ ਉਹ ਉਹਨਾਂ ਕੂਲਰ ਪਾਣੀ ਵੱਖਰਾ ਰੱਖਿਆ, ਗਲਾਸ ਵੱਖਰਾ, ਕੋਈ ਐਵੇਂ ਦੀ ਗੱਲ ਕੀਤੀ? ਨਹੀਂ ਨਹੀਂ, ਉਹ ਤਾਂ ਬੜੀ ਇੱਜ਼ਤ ਕਰਦਾ ਭਾਈ ਦਨਾਨ ਨੇ ਉੱਥੋਂ ਦੇ। ਅੱਛਾ ਦੁਕਾਨ ਤੇ ਨੇ ਚਿਵਿੰਡੇ ਦੇ, ਉਹ ਤਾਂ ਬਹੁਤ ਬੰਦਾ ਚੰਗਾ, ਤੇ ਉਹ ਤੇ ਆਪਣੇ ਬੱਚਿਆਂ ਨਾਲ ਬਹੁਤਾ ਉਹਨਾਂ ਨੂੰ ਪਿਆਰ ਕਰਦਾ, ਸਰਕਾਰਾਂ ਨਾਲ। ਤੇ ਦੂਜਾ ਉਹ ਬੜਾ ਖਿਆਲ ਕਰਦਾ। ਮੈਨੂੰ ਨਹੀਂ ਇੰਨਾ ਹੁੰਦਾ ਜਿੰਨਾ ਕੋ ਉਹਦਾ ਜ਼ਿਹਨ ਹੁੰਦਾ। ਰੋਟੀ ਖਾਧੀ ਜੇ ਇੱਕ ਨਹੀਂ ਖਾਧੀ, ਲੰਮੇ ਪਏ ਜੇ ਕਿ ਨਹੀਂ, ਬਾਹਰ ਨਾ ਬੇਟਾ ਜਾਇਓ, ਸ਼ਾਮੀ ਆਪਣਾ ਕੰਮ ਨਿਬੇੜ ਲਿਆ, ਲੰਮੇ ਪੈ ਜਾਓ। ਉਹ ਮੇਰੇ ਨਾਲ ਤਾਂ ਬਹੁਤਾ ਖਿਆਲ ਉਹ ਕਰਦਾ ਭਾਈ ਦਨਾਨ, ਤੇ ਉਹ ਬਹੁਤ ਚੰਗਾ ਮੁੰਡਾ, ਉਹਦੀ ਮਿਹਰਬਾਨੀ। ਅੱਛਾ ਭਾਈ ਹਾਂਜੀ ਮੈਨੂੰ ਆਖਰ ਥੋੜਾ ਦੱਸਿਆ ਜੀ, ਹਾਂਜੀ ਸਾਡੇ ਬੱਚੇ ਜਿਹੜੇ ਅਸੀਂ ਮੁਸਲਮਾਨ ਆ, ਹਾਂਜੀ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਦੀਨੀ ਤਾਲੀਮ ਦਿੰਦੇ ਆ, ਉਹਨਾਂ ਨੂੰ ਮਸਜਿਦ ਵਿੱਚ ਭੇਜਨੇ ਆ, ਮਦਰਸੇ 'ਚ ਪੜ੍ਹਾਉਂਦੇ ਆ, ਬਿਲਕੁਲ ਬਿਲਕੁਲ, ਕਿ ਉਹਨੂੰ ਆਪਣੇ ਧਰਮ ਬਾਰੇ, ਆਪਣੇ ਸਾਡੇ ਮਜ਼ਹਬ ਬਾਰੇ, ਉਹਨੂੰ ਅੱਲਾਹ ਤੇ ਅੱਲਾਹ ਰਸੂਲ ਬਾਰੇ ਸਾਰਾ ਕੁਝ ਪਤਾ ਲੱਗੇ। ਕਿਆ ਤੁਸੀਂ ਆਪਣੇ ਧਰਮ ਦੇ ਹਿਸਾਬ ਨਾਲ ਬੱਚਿਆਂ ਨੂੰ ਤੁਸੀਂ ਵੀ ਉੱਥੇ ਖਿਲਾਉਂਦੇ ਜੇ ਗੁਰਦੁਆਰੇ ਜਾਂ? ਮੈਂ ਇੱਥੇ ਆਪਣੇ ਨਨਕਾਣਾ ਸਾਹਿਬ ਜਦੋਂ 4 ਮਹੀਨੇ ਰਹਿ ਕੇ ਗਿਆ ਨਾ ਕਿਰਾਏ ਤੇ, ਅੱਛਾ ਮੈਂ ਭਾਈ ਸਾਹਿਬ ਇੱਥੇ ਉਹ ਆਪਣੇ ਬੰਦਾ ਇੱਕ ਆਪਣੇ ਸਾਡੇ ਗਿਆਨੀ ਸਾਹਿਬ ਨੇ ਇੱਥੇ ਜਿਹੜਾ ਸਾਡਾ ਸਕੂਲ ਬਣਿਆ ਦਾ ਨਾ ਪੰਜਾਬੀ ਦਾ, ਆਪਣੇ ਗੁਰਮੁਖੀ ਸਿਖਾਉਂਦੇ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ। ਮੈਂ ਉਹ ਬਲਵੰਤ ਮਾਸਟਰ ਦੇ ਘਰ ਜਾਂਦੇ ਆ, ਪਰ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ, ਮੈਂ ਬਿਲਕੁਲ ਮਾੜਾ ਸਾਂ ਤੇ ਮੈਂ ਨਹੀਂ ਸਾ ਕਰ ਸਕਦਾ। ਤੇ ਫਿਰ ਮੈਂ ਇਸ ਵਜ੍ਹਾ ਤੋਂ ਕਿਰਾਇਆ ਵੀ ਨਹੀਂ ਦੇ ਸਕਦਾ ਸ਼ਹਿਰ ਦਾ, ਮੈਂ ਫਿਰ ਛੱਡ ਕੇ ਪਿੰਡ ਟੁਰ ਗਿਆ। ਪਿੰਡ ਮੇਰਾ ਘਰ ਸੀ ਤੇ ਉੱਥੇ ਇਹ ਵੀ ਕਿਰਾਇਆ ਤੇ ਨਾ ਮੈਨੂੰ ਪੈਣਾ। ਤੇ ਫਿਰ ਮੈਂ ਭਾਈ ਸਾਹਿਬ ਤੁਰ ਗਿਆ। 4 ਮਹੀਨੇ ਬੱਚੇ ਮੇਰੇ ਪੜ੍ਹੇ ਹਨ, ਉਹ ਗੁਰਮੁਖੀ ਵੀ ਨਹੀਂ ਪੂਰੀ ਪੜ੍ਹ ਸਕੇ, ਥੋੜਾ ਬਹੁਤਾ ਵਿਚਾਰੇ ਪੜ੍ਹੇ, ਕੋਈ ਐਵੇਂ ਟੁਰ ਗਿਆ। ਆਪਣੇ ਧਰਮ ਬਾਰੇ ਥੋੜਾ ਬਹੁਤ ਪਤਾ ਚੱਲ ਗਿਆ? ਨਹੀਂ, ਮਾੜਾ ਚੰਗਾ ਕੀ ਚੱਲਣਾ ਸੀ, ਪੜ੍ਹੇ ਨਹੀਂ 4 ਮਹੀਨਿਆਂ ਚ ਕੀ ਪੜ੍ਹਨਾ ਸੀ। ਤੇ ਫਿਰ ਭਾਈ ਸਾਹਿਬ ਕੋਈ ਨਹੀਂ, ਏਡੀ ਗੱਲ ਬਣੀ, ਬੱਚੇ ਨਹੀਂ ਪੜ੍ਹ ਸਕੇ। ਅੱਛਾ ਹਾਂਜੀ ਅੱਛਾ ਇਰਫਾਨ ਭਾਈ, ਹਾਂਜੀ ਬੁਰਾ ਨਾ ਮਨਾਇਆ, ਮੈਨੂੰ ਨਾ ਨਹੀਂ ਪਤਾ ਲੱਗਾ ਕਿ ਤੁਸੀਂ ਬੱਚੀ ਤੇ ਆਪਣੀ ਦੇ ਦਿਨ ਰੱਖੇ ਹੋਏ ਸਨ। ਹਾਂ ਕੀਤਾ ਸੀ, ਯਾਨੀ ਸ਼ਾਦੀ ਉਹਦੀ ਕਰਨੀ ਸੀ। ਬਿਲਕੁਲ। ਤੇ ਉਹ ਜਦੋਂ ਸ਼ਾਦੀ ਦੇ ਦਿਨ ਆਂਦੇ 2-4 ਰਹਿ ਗਏ, ਮੈਂ ਸੁਣਿਆ ਹੈ ਕਿਸੇ ਕੋਲ ਨਾ, ਹਾਂਜੀ ਹਾਂਜੀ, ਕਿ ਉਹ ਤੁਸੀਂ ਉਹ ਸ਼ਾਦੀ ਜਿਹੜੀ ਉਹ ਫਿਰ ਉਹਨਾਂ ਕਹਿ 7 ਦਿਨ ਰਹਿ ਗਏ। ਕੀ ਮਸਲਾ ਕੀ ਬਣਿਆ ਉਹ ਥੋੜਾ? ਉਹ ਭਾਈ ਸਾਹਿਬ ਬਾਹਮਣ ਸਨ ਤੇ ਉਹਨਾਂ ਸਰਦਾਰ ਬਣੇ ਦੇ ਨੇ, ਕੁੜੀਆਂ ਵੀ ਸਰਦਾਰ ਨੇ 2 ਬਣੀ ਦੀਆਂ। ਅੱਛਾ। ਉਹ ਮੁੰਡਾ ਵੀ ਪੱਗ ਪੁੱਗ ਬੰਨਦਾ ਜਾਂ ਛੱਤੇ ਛੁੱਤੇ ਰੱਖੇ ਦੇ। ਅੱਛਾ। ਤੇ ਉਹ ਨਾ ਜੀ ਉਹਨਾਂ ਦਾ ਪਿਓ ਵੀ ਆ ਸਰਦਾਰ ਬਣਿਆ ਦਾ, ਪੱਗ ਬੰਨਦੇ। ਮੈਂ ਤਾਂ ਸਮਝਿਆ ਕਿ ਚੰਗੇ ਲੋਕ ਹੋਣੇ ਨੇ, ਪਰ ਬਾਹਮਣ ਲੋਕ ਇਹ ਨਹੀਂ ਠੀਕ, ਬਹੁਤ ਗਲਤ ਦਿਨ ਰੱਖੇ ਹੋਏ ਸਨ। 7 ਦਿਨ ਰਹਿੰਦੇ ਹਨ ਭਾਈ ਸਾਹਿਬ। ਮੈਂ ਸਾਰੇ ਵਜ੍ਹਾ ਸਮਾਨ ਤੂੰ ਕਰਕੇ ਉਹਨਾਂ ਸੋਚਿਆ ਵੀ ਮਾੜਾ ਹੈ, ਘਰ ਜਾ ਕੇ ਮੈਨੂੰ ਜਵਾਬ ਦੇ। ਨਹੀਂ ਤਾਂ ਪਹਿਲਾਂ ਜਦੋਂ ਆਏ ਸਨ ਉਦੋਂ ਨਹੀਂ ਨਾ ਵੇਖਿਆ ਵੀ ਇਹ ਘਰ ਹੈ? ਉਦੋਂ ਤਾਂ ਇਹ ਗੱਲ ਹੀ ਕੋਈ ਨਹੀਂ, ਸਾਨੂੰ ਸਮਾਨ ਚਾਹੀਦਾ ਨਹੀਂ ਹੈ, ਮਾੜਾ। ਹਾਂ ਜੀ 7 ਦਿਨ ਰਹਿ ਗਏ ਨਾ, ਸਮਾਨ ਕਿਤੇ ਵੇਖ। ਹਾਂ ਉਹਨਾਂ ਸੋਚਿਆ ਵੀ ਘਰ ਉਹ ਗਏ ਨੇ ਮੇਰੇ, ਉਹਨਾਂ ਵੇਖਿਆ ਉਹਨਾਂ ਕਿ ਸਮਾਨ ਸਮੂਨ ਕੋਈ ਪੇਟੀ ਨਹੀਂ, ਸਲੂਕ ਨਹੀਂ, ਕੋਈ ਗੱਲਬਾਤ ਨਹੀਂ, ਤੇ ਇਹਨੇ ਕੀ ਦੇਣਾ ਸਾਨੂੰ। ਉਹ 7 ਦਿਨ ਰਹਿੰਦੇ ਹਨ ਤੇ 7 ਦਿਨਾਂ ਚ ਜਵਾਬ ਦੇ ਦਿੱਤਾ। ਉਹ ਵੀ ਇੱਥੇ ਧੌਲਰ ਤੇ ਰਹਿੰਦੇ ਹਨ। ਅੱਛਾ। ਤੇ ਮੈਂ ਚਲੋ ਨੇੜੇ ਥਾਂ ਕਰਕੇ ਤੇ ਵੇਖ ਲਿਆ, ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਬਾਹਮਣ ਸਾਰੇ ਲੋਕਾਂ ਦਾ ਇਹੋ ਹੀ ਹਿਸਾਬ ਹੈ। ਬਾਹਮਣ ਲੋਕ ਨਾ ਇਹੋ ਜਿਹੇ ਕਰਦੇ ਨੇ, ਲਾਲਚੀ ਲੋਕ ਹੁੰਦੇ। ਹਾਂ ਭਾਈ ਗੁਜ਼ਾਰਾ ਮਜ਼ਾਰਾ ਹੋ ਰਿਹਾ? ਬੜਾ ਸ਼ੁਕਰ ਹੈ ਜੀ, ਬਸ ਰੋਟੀ ਮਹਾਰਾਜ। ਅੱਛਾ ਸਾਡੀ ਹੁਕੂਮਤ ਜਿਹੜੀ, ਕਿਉਂਕਿ ਤੁਹਾਡੇ ਵੀ ਉਹੀ ਹੁਕੂਮਤ, ਸਾਡੇ ਵੀ ਤੁਸੀਂ ਪਾਕਿਸਤਾਨੀ ਅਸੀਂ ਪਾਕਿਸਤਾਨੀ, ਹੁਕੂਮਤ ਵੱਲੋਂ ਤੁਹਾਨੂੰ ਕਿਵੇਂ ਦੇ ਮਿਲਦੇ ਨੇ? ਹੁਕੂਮਤ ਨੂੰ ਸਾਨੂੰ ਜੀ ਜਦੋਂ ਹੈਗੀ ਹੈ ਕਿ ਮੈਂ ਨਾ ਜੀ, ਸਾਡਾ ਪਾਲਾ ਸਿੰਘ ਸੀ, ਤਾਇਰ ਵੇਲ ਸਿੰਘ ਦਾ ਮੁੰਡਾ, ਤੇ ਉਹਦੀ ਮਿਹਰਬਾਨੀ ਜਦੋਂ ਉਹ ਸੀ ਨਾ ਆਪਣੇ ਇਮਰਾਨ ਖਾਨ ਪਾਰਟੀ ਚ, ਤੇ ਉਹਨੂੰ ਭਾਈ ਸਾਹਿਬ ਸਾਨੂੰ ਨਾ, ਅੱਛਾ ਉਹਨੂੰ ਭਾਈ ਸਾਹਿਬ ਨਾ, ਮੈਂ ਰਕਸ਼ਾ ਚਲਾਉਂਦਾ ਹਾਂ, ਸਿੱਧੇ ਟੁਰੇ ਚਲੋ। ਮੈਂ ਭਾਈ ਸਾਹਿਬ ਰਕਸ਼ਾ ਚਲਾਉਂਦਾ ਹਾਂ, ਬਹੁਤ ਮਜਬੂਰ ਸਾਂ, ਰਕਸ਼ਾ ਵੀ ਮੇਰਾ ਮਾੜਾ ਸੀ। ਪਹਿਲੀ ਵਾਰ ਵੇਖਿਆ